ਦੋਸਤੋ ਤੁਸੀਂ ਇਹ ਯਕੀਨਨ ਵੇਖਿਆ ਵੀ ਹੋਏਗਾ, ਤੁਸੀਂ ਸੁਣਿਆ ਵੀ ਹੋਏਗਾ ਕਿ ਜਦੋਂ ਕਿਸੇ ਵੀ ਇਨਸਾਨ ਦੀ, ਕਿਸੇ ਵੀ ਇਦਾਰੇ ਦੀ, ਕਿਸੇ ਵੀ ਮਹਿਕਮੇ ਦੀ ਨੀਅਤ ਖਰਾਬ ਹੋਵੇ ਤੇ ਉਹ ਕੋਈ ਕੰਮ ਕਰਕੇ ਵੀ ਉਹਦੇ ਰਾਹ ਦੇ ਵਿੱਚ ਰੋੜੇ ਅਟਕਾਉਂਦਾ ਰਹਿੰਦਾ ਹੈ। ਇਹ ਮਿਸਾਲ 100% ਸੱਚ ਸਾਬਿਤ ਹੁੰਦੀ ਹੈ ਪੰਜਾਬ ਦੀ ਸਰਕਾਰ ਵਾਸਤੇ। ਪੰਜਾਬ ਸਰਕਾਰ ਨੇ ਫਸਿਆ ਹੋਇਆ ਪੰਜਾਬ ਕਲਚਰ ਡੇ ਮਨਾਉਣ ਦਾ ਐਲਾਨ ਕਰ ਦਿੱਤਾ। ਉਹਦੇ ਵਾਸਤੇ ਖਿਆਲ ਅਹਿਮਦ ਕਾਸਤਰੋ ਜਿਹੜੇ ਕਲਚਰ ਮਿਨਿਸਟਰ ਨੇ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ। ਯਕੀਨਨ ਇਹ ਸਾਰੀਆਂ ਚੀਜ਼ਾਂ ਸਰਾਹਣ ਵਾਲੀਆਂ ਹਨ, ਲੇਕਿਨ ਦੂਸਰੇ ਐਂਡ ਤੇ ਅੰਦਰੋਂ ਅੰਦਰੀ ਜਿਹੜੀ ਬਿਊਰੋਕ੍ਰੇਸੀ ਦੀ ਗੇਮ ਸੀ, ਬਿਊਰੋਕ੍ਰੇਸੀ ਨੇ ਆਪਣੀ ਗੇਮ ਪਾ ਦਿੱਤੀ ਹੈ। ਇੱਕ ਸਾਈਡ ਤੇ ਮਿਨਿਸਟਰਸ ਹਨ, ਇੱਕ ਸਾਈਡ ਤੇ ਬਿਊਰੋਕ੍ਰੇਸੀ ਹੈ। ਬਿਊਰੋਕ੍ਰੇਸੀ ਕਦੇ ਨਹੀਂ ਚਾਹੁੰਦੀ ਕਿ ਕਿਤੇ ਵੀ ਪੰਜਾਬੀ ਦਾ ਪੰਜਾਬੀ ਕਲਚਰ ਮਨਾਇਆ ਜਾਵੇ, ਕਿਉਂਕਿ ਇਹ ਬਿਊਰੋਕ੍ਰੇਸੀ ਉਹੀ ਮਾਈਂਡਸੈਟ ਹੈ ਜਿਹੜੇ ਕਲੋਨੀਅਲਿਜ਼ਮ ਦੌਰ ਤੋਂ ਚੱਲਿਆ ਆਉਂਦਾ ਹੈ। ਆਕਾ ਔਰ ਗੁਲਾਮ ਵਾਲਾ ਜਿਹੜਾ ਫਲਸਫਾ ਔਰ ਜਿਹੜਾ ਕੱਚਾ ਨਜ਼ਰੀਆ ਉਹਨਾਂ ਦੇ ਜ਼ਿਹਨਾਂ ਦੇ ਵਿੱਚ ਪੱਕਾ ਹੋਇਆ ਹੈ, ਇਹ ਪੰਜਾਬ ਨੂੰ ਤਬਾਹੋ ਬਰਬਾਦ ਕਰ ਰਹੀ ਹੈ। ਨਾ ਪੰਜਾਬ ਦੀ ਜ਼ਬਾਨ ਨੂੰ ਅੱਗੇ ਆਉਣ ਦੇ ਰਹੇ, ਨਾ ਪੰਜਾਬ ਦੇ ਕਲਚਰ ਨੂੰ ਅੱਗੇ ਆਉਣ ਦੇ ਰਹੇ, ਨਾ ਇਹ ਪੰਜਾਬ ਦੀਆਂ ਜਗਰਾਫੀਆਈ ਹੱਦਾਂ ਤੇ ਕੋਈ ਸਾਨੂੰ ਇਹ ਲਿਖ ਕੇ ਦਿੰਦੇ ਹਨ ਜਾਂ ਇਹ ਇਹਨਾਂ ਦੇ ਅੰਦਰ ਕੋਈ ਨਜ਼ਰੀਆ ਪੁਖਤਾ ਹੈ ਕਿ ਪੰਜਾਬ ਦੀ ਏਕਤਾ ਹਮੇਸ਼ਾ ਇੱਕ ਹੀ ਰਹੇਗੀ। ਸੋ ਇਹ ਗੰਦੇ ਕਿਰਦਾਰ ਜਿਹੜੇ ਹਨ ਪੰਜਾਬ ਦੇ ਅੰਦਰ, ਇਹ ਹਮੇਸ਼ਾ ਮੁਖਤਲਿਫ ਹੀਲੇ ਬਹਾਨਿਆਂ ਦੇ ਨਾਲ ਪੰਜਾਬੀਅਤ ਔਰ ਪੰਜਾਬੀ ਜੋਗਰਾਫੀਆ ਦੇ ਖਿਲਾਫ ਇਹ ਕੰਮ ਕਰਦੇ ਰਹਿੰਦੇ ਹਨ। ਇਸ ਵੇਲੇ ਚूँकि ਪੰਜਾਬੀ ਮੂਵਮੈਂਟ ਔਰ ਜਿਤਨੇ ਪੰਜਾਬੀ ਸੇਵਕ ਹਨ ਉਹਨਾਂ ਦੇ ਵਿਚਕਾਰ ਇਹ ਫਸ ਚੁੱਕੇ ਹਨ। ਪੰਜਾਬੀ ਲਹਿਰ ਉਸ ਹੱਦ ਤੱਕ ਅੱਗੇ ਵੱਧ ਚੁੱਕੀ ਹੈ ਕਿ ਇਹ ਨਾ ਇਹਨਾਂ ਤੋਂ ਨਿਗਲਿਆ ਜਾ ਰਹੀ ਹੈ ਤੇ ਨਾ ਸੁੱਟਿਆ ਜਾ ਰਹੀ ਹੈ। ਸਭ ਤੋਂ ਪਹਿਲੇ ਮੈਂ ਭਰਪੂਰ ਨਿੰਦਿਆ ਕਰਦਾ ਹਾਂ ਬਿਊਰੋਕ੍ਰੇਸੀ ਦੇ ਇਸ ਰਵੱਈਏ ਦੀ, ਜਿਹੜੀ ਉਹਨਾਂ ਨੇ ਪੰਜਾਬ ਕਲਚਰ ਡੇ ਅਨਾਉਂਸ ਕਰਨ ਤੋਂ ਬਾਅਦ ਜਿਹੜੀ ਇੱਕ ਚਾਲ ਖੇਡੀ, ਉਹ ਚਾਲ ਉਹ ਖੇਡੀ ਕਰੋਨਾ ਦੀ। ਉਹ ਕਰੋਨਾ ਤੁਹਾਡਾ 4 ਦਿਨ ਪਹਿਲੇ ਕਿੱਥੇ ਗਿਆ ਹੈ? ਕਰੋਨਾ ਤੁਹਾਡਾ 1 ਦਿਨ ਪਹਿਲੇ ਕਿੱਥੇ ਗਿਆ ਹੈ? ਕਰੋਨਾ ਉਹ ਹਥਿਆਰ ਦੇ ਤੌਰ ਤੇ ਤੁਸੀਂ ਕਿਉਂ ਵਰਤ ਰਹੇ ਹੋ? ਕਰੋਨਾ ਤੇ ਪਹਿਲੇ ਵੀ ਰਿਹਾ ਹੈ। ਜਿਹੜੇ ਛੋਟੇ ਛੋਟੇ ਕਲਚਰ ਜਿਹਨਾਂ ਦਾ ਪੰਜਾਬ ਦੇ ਨਾਲ ਤਲਕ ਵੀ ਕੋਈ ਨਹੀਂ, ਉਹ ਤੁਸੀਂ ਸਾਰੇ ਮਨਾਈ ਬੈਠੇ ਹੋ। ਲੇਕਿਨ ਜਿਹੜੀ ਪੰਜਾਬ ਦੇ 12 ਕਰੋੜ ਲੋਕਾਂ ਦਾ ਕਲਚਰ ਹੈ, ਜਦੋਂ ਉਸ ਦੀ ਸੈਲੀਬ੍ਰੇਸ਼ਨ ਆਈ ਹੈ ਤਾਂ ਤੁਹਾਨੂੰ ਮੌਤ ਪੈ ਗਈ ਹੈ। ਤੁਸੀਂ ਉਸ ਨੂੰ ਮਨਾਉਣਾ ਨਹੀਂ ਚਾਹੁੰਦੇ ਹੋ। ਤੁਸੀਂ ਇਹ ਚਾਹੁੰਦੇ ਨਹੀਂ ਕਿ ਪੰਜਾਬ ਦਾ ਕਲਚਰ ਕੋਈ ਇੱਥੇ ਪੰਜਾਬੀ ਪੱਗ ਤੋਂ ਨਜ਼ਰ ਆਵੇ। ਤੁਸੀਂ ਇਹ ਚਾਹੁੰਦੇ ਹੀ ਨਹੀਂ ਕਿ ਪੰਜਾਬ ਦੇ ਕਲਚਰ ਦੀਆਂ ਇੱਥੇ ਕੋਈ ਝੁਮਰਾਂ ਤੁਹਾਡੇ ਅੰਦਰ ਦਾ ਜਿਹੜਾ ਇੱਕ ਕੁਫਰ ਹੈ ਉਹ ਤੋੜ ਸਕਣ। ਤੁਸੀਂ ਇਹ ਧਮਾਲਾਂ ਵੇਖਣਾ ਹੀ ਨਹੀਂ ਚਾਹੁੰਦੇ, ਤੁਸੀਂ ਇਹ ਭੰਗੜੇ ਵੇਖਣਾ ਹੀ ਨਹੀਂ ਚਾਹੁੰਦੇ। ਤੁਸੀਂ ਪੰਜਾਬੀ ਸੰਗੀਤ ਉਹਦੇ ਤੇ ਤੁਸੀਂ ਆਪਣੀਆਂ ਮਹਿਫਲਾਂ ਦੇ ਵਿੱਚ ਸ਼ਰਾਬਾਂ ਤੇ ਤੁਸੀਂ ਪੀ ਸਕਦੇ ਹੋ, ਲੇਕਿਨ ਇਹ ਆਵਾਮ ਖਲਕਤ ਦੇ ਨਾਲ ਜਿਹੜਾ ਜੁੜਾ ਹੋਇਆ ਹੈ ਉਹਨੂੰ ਤੁਸੀਂ ਸੈਲੀਬ੍ਰੇਟ ਨਹੀਂ ਕਰ ਸਕਦੇ ਹੋ। ਇਹ ਬਦਬਖਤੀ ਹੈ ਤੁਹਾਡੀ, ਔਰ ਅਸੀਂ ਤੁਹਾਨੂੰ ਵਾਜ਼ੇ ਪੈਗਾਮ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਜਿਤਨੇ ਵੀ ਰੋੜੇ ਅਟਕਾਓਗੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈ। ਦੂਸਰੀ ਸਾਈਡ ਤੇ ਪੰਜਾਬ ਸਰਕਾਰ ਜਿਹੜੀ ਬੁਜ਼ਦਾਰ ਦੇ ਅੰਦਰ ਕੁਝ ਕਮੀਨੇ ਲੋਕ, ਬੁਜ਼ਦਾਰੀ ਕਮੀਨਾਪਾਨੇ ਦੇ ਅੰਦਰ ਕੁਝ ਇਸ ਦੇ ਹੈ ਪੰਜਾਬ ਸਰਕਾਰ ਦੇ ਅੰਦਰ, ਵਾਜ਼ੇ ਤੌਰ ਤੇ ਕਹਿਣਾ ਚਾਹੁੰਦੇ ਆ ਕਿ ਆਪਣਾ ਦੂਰ ਕਰੋ। ਤੁਹਾਡੀ ਵਜ਼ਾਰਤ ਅਹਲਾ ਤੇ ਕੀ ਤੁਹਾਨੂੰ ਇੱਥੋਂ ਚੁੱਕ ਕੇ ਅਸੀਂ ਕਿਸੇ ਹੋਰ ਦੇਸ਼ ਦੇ ਵਿੱਚ ਵੀ ਸੁੱਟ ਸਕਨੇ ਹਾਂ। ਪੰਜਾਬੀ ਮੂਵਮੈਂਟ, ਪੰਜਾਬੀਆਂ ਨੂੰ ਇਤਨਾ ਈਜ਼ੀ ਨਾ ਲਵੋ। ਪੰਜਾਬੀ ਬਹੁਤ ਸਿਵਲਾਈਜ਼ਡ ਹੈ, ਪੰਜਾਬੀ ਬਹੁਤ ਮੁਹੱਜ਼ਬ ਹੈ, ਪੰਜਾਬੀ ਹਰ ਕਿਸੇ ਨੂੰ ਸਪੇਸ ਦਿੰਦਾ ਹੈ। ਲੇਕਿਨ ਜਦੋਂ ਤੁਸੀਂ ਸਾਡੀ ਹੀ ਕੰਨੀ ਤੇ ਲੱਤ ਰੱਖ ਕੇ ਅੱਗੇ ਲੱਗਣਾ ਚਾਹੋਗੇ ਤੇ ਇਹ ਭੁੱਲ ਜਾਓ ਕਿ ਅਸੀਂ ਤੁਹਾਨੂੰ ਕੋਈ ਸਪੇਸ ਦੇ ਦੇਵਾਂਗੇ, ਅਸੀਂ ਤੁਹਾਨੂੰ ਇਹ ਥਾਂ ਦੇ ਦੇਵਾਂਗੇ ਇੱਜ਼ਤ ਵਾਸਤੇ ਬੈਠਣ ਵਾਸਤੇ। ਅਸੀਂ ਤੁਹਾਨੂੰ ਕਦੇ ਨਹੀਂ ਆਪਣੇ ਪੰਜਾਬ ਦੇ ਅੰਦਰ ਥਾਂ ਦੇਵਾਂਗੇ। ਸੋ ਜਿਹੜਾ ਤੁਸੀਂ ਕੀਤਾ ਹੈ, ਕੱਲ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਸਾਰੀਆਂ ਪੰਜਾਬ ਦੇ ਅੰਦਰ ਕਲਚਰ ਤਕਰੀਬਾਤ ਤੁਸੀਂ ਸਰਕਾਰੀ ਤੌਰ ਤੇ ਜਿਹੜੀਆਂ ਸੀ ਉਹ ਮਨਸੂਖ ਕੀਤੀਆਂ ਹਨ। ਅਸੀਂ ਉਸ ਦੀ ਭਰਪੂਰ ਨਿੰਦਿਆ ਕਰਦੇ ਹਾਂ ਔਰ ਤੁਹਾਡੇ ਇਸ ਰਵੱਈਏ ਤੇ ਓਪਨਲੀ ਐਲਾਨੀਆ ਲਾਨਤ ਭੇਜਦੇ ਹਾਂ ਔਰ ਅੱਗੇ ਤੋਂ ਤੁਹਾਨੂੰ ਵਾਰਨ ਕਰਨੇ ਹਾਂ ਕਿ ਜੇ ਤੁਸੀਂ ਇਹ ਕੰਮ ਕੀਤਾ ਤਾਂ ਸਾਡਾ ਡਾਇਰੈਕਟਲੀ ਇਤਜਾਜ ਤੁਹਾਡੇ ਨਾਲ ਹੋਏਗਾ। ਦੂਸਰੇ ਨੰਬਰ ਤੇ ਮੈਂ ਗੱਲ ਕਰਦਾ ਜਾਣਾ ਕਿ ਕੁਝ ਦੋਸਤ ਗੱਡਮੱਡ ਕਰ ਰਹੇ ਹਨ, ਕੁਝ ਦੋਸਤ ਕਨਫਿਊਜ਼ ਹੋ ਰਹੇ ਹਨ। ਕਨਫਿਊਜ਼ ਨਾ ਹੋਣ। ਜਿਹੜਾ ਅਵਾਮੀ ਮੇਲਾ ਹੈ ਪੰਜਾਬ ਕਲਚਰ ਡੇ ਦਾ, ਉਸੇ ਹੀ ਥਾਂ ਤੇ ਲੱਗੇਗਾ। 100% ਉਹ ਪ੍ਰੋਗਰਾਮ ਹੋਏਗਾ ਜਿਹੜਾ ਅਸੀਂ ਸਾਰਿਆਂ ਨੇ ਅਨਾਉਂਸ ਕੀਤਾ ਹੈ। ਮੁਦੱਸਰ ਇਕਬਾਲ ਭੱਟ ਸਾਹਿਬ ਨੇ, ਤਾਰਿਕ ਜਟਾਲਾ ਸਾਹਿਬ ਨੇ, परवीन मलिक साहबा ने, दीप सैदा जी ने, इबाद नबील ने और बाकी मियाँ आसिफ हैं, इलियास घुम्मन साहब हैं, जितने सारे दोस्त हैं, अली उस्मान बाजवा, सरोश अजीज़, बाबर जलंधरी, अंजम गिल, जमील पाल, गजाला निज़ामुद्दीन, फरहाद इकबाल, खलील ओजला, उस तो इलावा उमर हुशियारपुर, मतलब पूरी एक टीम है, दर्जना लोगों की एक टीम है जिन्होंने अनाउंस किया है। और हर सूरत ये कल्चर डे असी सैलीब्रेट करावांगे। पंजाब सरकार दे अंदर इतनी ताकत ना है कि सानू वो रोक सके, ना असी किसी दे रोकिया रोकांगे। कल पूरा प्रोग्राम उत्थे होएगा और इस वास्ते जिहड़ा वैन्यू डिसाइडेड है उस वैन्यू दे अंदर ही सारा कुछ होएगा। कोई अगर कोई तुहानू कन्फ्यूज़ कर रहा है तो हरगज़ कन्फ्यूज़ ना हो। पंजाब दे सरकार दे इन्हां रवैयां दे नाल असी कल दा अपना जिहड़ा कल्चर डे एक वड्डी पद्धर ते सैलीब्रेट करके उस तो बाद असी इन्हां नाल निबड़दे हां कि तुसीं ये चाल क्यों खेडी है और इस दा रिजल्ट तुसीं की लैना चाह रहे हो।